ਇੱਕ ਤਾਂ ਇਹ ਕਿ ਸਿੱਖ ਕੌਮਵਾਦ ਹੈ ਕਿ ਸਿੱਖ ਕੌਮ ਤੋਂ ਕੀ ਭਾਵ ਹੈ, ਜਿਹੜਾ ਪੰਥ ਤੇ ਕੌਮ ਦਾ ਦਵੰਧ ਖੜਾ ਕੀਤਾ ਜਾਂਦਾ ਹੈ ਵੀ ਇਹ ਕੌਮ ਨਹੀਂ ਜੀ ਇਸ ਦਾ ਪੰਥ ਆ। ਇਹ ਉਹਨੇ ਸਾਰੇ ਆਰਗੂਮੈਂਟ ਜਿਹੜੇ ਨਾ ਉਹ ਭੰਨੇ ਨੇ ਵਿਰੋਧੀਆਂ ਦੇ। ਸੋ ਅਵਤਾਰ ਸਿੰਘ ਨੇ ਜਿਹੜੀ ਉੱਥੇ ਗੱਲ ਲਿਆਂਦੀ ਹੈ ਨਾ ਵੀ ਧਰਮ ਨੂੰ ਇੱਕ ਗੈਰ ਰਾਜਸੀ ਰੰਗਤ 'ਚ ਰੰਗਣਾ, ਵੀ ਇਹਦਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਜੀ, ਵੀ ਇਹ ਉਂਝੀ ਗਲਤ ਹੈ। ਵੈਸੇ ਤਾਂ ਹਕੀਕਤ ਦੇ ਵੀ ਅਸਲੀਅਤ ਦੇ ਉਲਟਾ ਇਹ ਵੀ ਜੇ ਇਹ ਗੱਲ ਹੋਈ ਹੁੰਦੀ ਫਿਰ ਤਾਂ ਗੁਰੂ ਨਾਨਕ ਸਾਹਿਬ ਨੂੰ ਬਾਬਰ ਨੂੰ ਜਾਬਰ ਕਹਿਣ ਦੀ ਕੋਈ ਲੋੜ ਹੀ ਨਹੀਂ ਸੀ ਜੀ। ਬਾਕੀ ਵੀ ਤਾਂ ਤੁਰੇ ਫਿਰਦੇ ਸੀਗੇ ਸੰਤ ਮਹੰਤ, ਹੋਰ ਤਾਂ ਕਿਸੇ ਨੇ ਕਿਹਾ ਨਾ। ਤੇ ਇਹ ਅਵਤਾਰ ਸਿੰਘ ਨੇ ਆਪਦੀ ਕਿਤਾਬ 'ਚ ਲਿਆਂਦਾ ਵੀ ਸਿੱਖ ਜਿਹੜੀਆਂ ਗੈਰ ਪੱਛਮੀ ਮੁਲਕ ਨੇ ਉਹਨਾਂ ਨੇ ਮਾਡਰਨਿਟੀ ਨੂੰ ਆਪਣੇ ਮਾਪਦੰਡਾਂ ਮੁਤਾਬਕ ਸਮਝਿਆ। ਇਹ ਨਹੀਂ ਵੀ ਅਸੀਂ ਸਾਡਾ ਤਾਂ ਕੋਈ ਅਸੀਂ ਜਿਹੜਾ ਨਵਾਂ ਗਿਆਨ ਕੋਈ ਆ ਰਿਹਾ ਉਹਦੇ ਨਾਲ ਕੋਈ ਬਾਤ ਵਾਸਤਾ ਨਹੀਂ ਸਾਡਾ। ਤੇ ਸਾਡੇ ਕੌਮ ਵਾਲਾ ਗੱਲ ਪਹਿਲਾਂ ਪਈ ਸੀ ਧਰਮ 'ਚ, ਉਹਨੂੰ ਸਿਰਫ ਇਹ ਹੈ ਵੀ ਹੁਣ ਤੁਹਾਡੇ ਕੋਲ ਇੱਕ ਮਾਡਰਨ ਈਡੀਅਮ ਆ ਗਿਆ ਜਿਹੜਾ ਦੁਨੀਆ ਨੂੰ ਸਮਝ ਆਉਂਦਾ ਜੀ ਜੀ ਹਨਾ। ਹੁਣ ਅਸੀਂ ਧਰਮ ਦੀਆਂ ਟਰਮਾਂ 'ਚ ਗੱਲ ਕਰਾਂਗੇ ਦੁਨੀਆ ਨੂੰ ਨਹੀਂ ਸਮਝ ਆਊਗੀ ਜੀ ਹਨਾ। ਤੁਹਾਡੀ ਲੜਾਈ ਸਮਝ ਨਹੀਂ ਆਊ, ਤੁਹਾਡਾ ਦਾਅਵਾ ਸਮਝ ਨਹੀਂ ਆਊਗੀ ਜੀ। ਜੇ ਧਰਮੋਂ ਤਾਂ ਫਿਰ ਕੌਮ ਤੁਹਾਡਾ ਰਾਜ ਦਾ ਕੀ ਮਤਲਬ। ਇੱਕ ਗੱਲ ਸਭ ਤੋਂ ਪ੍ਰਚੰਡ ਰੂਪ 'ਚ ਕਹੀ ਜਾਂਦੀ ਹੈ, ਸੋਸ਼ਲ ਮੀਡੀਆ ਤੇ ਲਿਖੀ ਹੋਈ ਮਿਲਦੀ ਹੈ, ਮੈਂ ਕਹਿੰਦੇ ਨੇ ਵੀ ਭਾਈ ਜਿਸ ਜਗ੍ਹਾ ਤੇ ਬੈਠੇ ਹੋ ਉੱਥੇ ਕਿਉਂ ਨਹੀਂ ਰਾਜ ਦੀ ਮੰਗ ਕਰਦੇ ਹੋ? ਜੇ ਤੁਸੀਂ ਕੈਨੇਡਾ 'ਚ ਬੈਠੇ ਹੋ ਉੱਥੇ ਮੰਗੋ ਭਾਈ ਆਪਣਾ ਖਾਲਸਾ ਰਾਜ। ਉੱਥੇ ਸਾਡਾ ਕੋਈ ਦਾਅਵਾ ਹੀ ਨਹੀਂ ਬਣਦਾ ਜੀ। ਉੱਥੇ ਤਾਂ ਜਿਹੜੀਆਂ ਡੈਮੋਕ੍ਰੇਟਿਕ ਵੈਲਿਊਜ਼ ਵਾਸਤੇ ਗੱਲਾਂ ਵਾਸਤੇ ਉਹ ਤਾਂ ਮੰਗੀਆਂ ਕੀਤੀਆਂ ਜਾ ਸਕਦੀਆਂ। ਉਹਨਾਂ ਨੂੰ ਕਹੋ ਵੀ ਸਾਨੂੰ ਸਾਡਾ ਰਾਜ ਦਿਓ। ਉੱਥੇ ਸਾਡਾ ਰਾਜ ਕਦੋਂ ਰਿਹਾ? ਦੇਖੋ ਇਹ ਹੈਗੀ ਬੇਸਿਕਲੀ ਇਹ ਸਿਧਾਂਤਕ ਕਿਤਾਬ ਹੈ ਇੱਕ, ਤੇ ਇਹ ਇਸ ਕਰਕੇ ਇਹ ਜਾਊ ਤਾਂ ਮੇਨਲੀ ਪੜ੍ਹੇ ਲਿਖਿਆ ਬੰਦਿਆਂ 'ਚ। ਠੀਕ ਹੈ। ਸੋ ਇਸ ਕਰਕੇ ਉਹਨੇ ਅਵਤਾਰ ਸਿੰਘ ਨੇ ਵੀ ਕਿਹਾ, ਬਾਕੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ। ਸਿੱਖ ਨਹੀਂ ਇਤਿਹਾਸ ਲਿਖਦੇ ਹੁੰਦੇ, ਸਿੱਖ ਇਤਿਹਾਸ ਬਣਾਉਂਦੇ ਨੇ। ਇਹ ਗੱਲ ਕਹਿਣੀ ਆਪਣੇ ਇਤਿਹਾਸ ਨੂੰ ਏਦਾਂ ਕਹਿ ਦੇਣਾ, ਫਿਰ ਜਿਹਦੇ ਹੱਥ 'ਚ ਕਲਮ ਹੋਊਗਾ ਉਹ ਆਪਣੇ ਹਿਸਾਬ ਨਾਲ ਉਹਨੂੰ ਮੋਲਡ ਕਰਕੇ ਲਿਖ ਲਊਗਾ। ਲਈ ਇੱਕ ਮੋਰਲ ਕੋਡ ਆਫ ਕੰਡਕਟ ਹੀ ਨਹੀਂ ਹੈ ਕਿ ਜਿਹੜਾ ਜਥੇਦਾਰ ਹੈ ਕਿਵੇਂ ਲਗਾਇਆ ਜਾਊਗਾ। ਹੁਣ ਤਾਂ ਇਹ ਵੀ ਸਥਿਤੀ ਬਣੀ ਹੋਈ ਹੈ ਕਿ ਤਖਤ ਬਨਾਮ ਤਖਤ ਹੋਈ ਪਈ ਹੈ ਸਥਿਤੀ। ਇਹਦੇ ਬਾਰੇ ਕੀ ਕਹੋਗੇ? ਇਹ ਕੀ ਚੀਜ਼ ਹੈ ਜੀ? ਇਹ ਗੁਲਾਮੀ ਦੀਆਂ ਹੀ ਸਾਰੀਆਂ ਬਿਮਾਰੀਆਂ ਜੀ। ਕ੍ਰਿਸਚਨਾਂ ਦੇ ਵਿੱਚ ਤੁਸੀਂ ਦੇਖੋ ਨਾ ਕਿੰਨੀਆਂ ਉਹਨਾਂ ਦੀਆਂ ਆਪਦੀਆਂ ਆਜ਼ਾਦ ਰਿਆਸਤਾਂ ਨੇ। ਹਾਂਜੀ, ਸਾਰੀ ਦੁਨੀਆ ਕਿੰਨੇ ਮੁਲਕ ਨੇ, ਕਿੱਡੀਆਂ ਵੱਡੀਆਂ ਤਾਕਤਾਂ। ਸੋ ਉਹ ਤਾਂ ਆਜ਼ਾਦ ਨੇ, ਫਰੀ ਨੇ। ਅਸੀਂ ਇੱਥੇ ਪੈਰ ਤੇ ਗੁਲਾਮ ਆ। ਮਤਲਬ ਤੇ ਉਸ ਚੋਂ ਬੰਦਿਆਂ ਦੇ ਗੁਲਾਮੀ 'ਚ ਰਹਿੰਦਿਆਂ ਮਨ ਵੀ ਕਮਜ਼ੋਰ ਹੋ ਜਾਂਦੇ ਨੇ। ਤੇ ਕਮਜ਼ੋਰ ਹੋਇਆ ਮਨ ਹੀ ਧਰਮ ਦਾ ਬਦਲਦਾ ਨਾ ਆਪਦਾ, ਨਿੱਕੇ ਨਿੱਕੇ ਲਾਲਚਾਂ ਪਿੱਛੇ, ਨਿੱਕੀਆਂ ਗਰਜਾਂ ਪਿੱਛੇ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜੀ ਅਵਤਾਰ ਸਿੰਘ ਹੋਣਾ ਦੀ ਕਿਤਾਬ ਹੈ ਕਿੰਨੀ ਕੁ ਕਾਟ ਕਰੂਗੀ ਤੁਹਾਡੇ ਹਿਸਾਬ ਨਾਲ? ਉਹਨੇ ਮਤਲਬ ਕਾਟ ਤਾਂ ਹੁਣ ਇਹ ਹੈ ਵੀ ਇਹਨੂੰ ਕਿਸ ਹੱਦ ਤੱਕ ਅਸੀਂ ਲਿਜਾ ਸਕਦੇ ਹਾਂ ਲੋਕਾਂ 'ਚ ਜੀ। ਇਹ ਤਾਂ ਹੁਣ ਹਥਿਆਰ ਹੈ ਨਾ, ਜੇ ਹਥਿਆਰ ਘਰੇ ਹੀ ਪਿਆ ਫਿਰ ਤਾਂ ਉਹਨੇ ਕੀ ਕਰ ਲੈਣਾ ਜੀ ਜੀ। ਤੇ ਹੈ ਤਾਂ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਮੇਰੇ ਨਾਲ ਤੁਸੀਂ ਜਿਹੜੀ ਸ਼ਖਸੀਅਤ ਦੇਖ ਰਹੇ ਹੋ, ਹਿਸਟੋਰੀਅਨ ਉੱਗੇ ਵਿਦਵਾਨ ਸਰਦਾਰ ਅਦਮੇਰ ਸਿੰਘ ਹੋਣੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਸਾਂਝ ਪਾਉਂਦੇ ਹਾਂ। ਕਿਉਂਕਿ ਜਿਨ੍ਹਾਂ ਦਿਨਾਂ ਦੇ ਵਿੱਚ ਆਪਾਂ ਖੜੇ ਹਾਂ, ਜਿਹੋ ਜਿਹੀ ਸਥਿਤੀ ਦੇ ਵਿੱਚ ਆਪਾਂ ਖੜੇ ਹਾਂ, ਬਹੁਤ ਸਾਰੇ ਸ਼ੰਕੇ, ਬਹੁਤ ਸਾਰੀਆਂ ਦੁਵਿਧਾਵਾਂ ਸਿੱਖ ਕੌਮ ਦੇ ਸਾਹਮਣੇ ਹੁੰਦੀਆਂ ਨੇ। ਉਹਨਾਂ ਸਾਰੀਆਂ ਤੇ ਚਰਚਾ ਕਰਾਂਗੇ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਰਦਾਰ ਸਾਹਿਬ, ਆਪਾਂ ਜਿਹੜੇ ਦਿਨਾਂ ਦੇ ਵਿੱਚ ਆ ਤੀਸਰਾ ਕੱਲੂਕਾਰਾ ਕਹਿ ਲਈਏ, ਉਹ ਵਰਤਾਰਾ ਆਪਾਂ 84 ਤੋਂ ਲੈ ਕੇ ਹੁਣ ਤੱਕ ਉਹਦੇ ਬਾਰੇ ਗੱਲਾਂ ਕਰਦੇ ਹਾਂ, ਹਰੇਕ ਸਾਲ ਯਾਦ ਕਰਦੇ ਹਾਂ। ਹਰੇਕ ਸਾਲ ਇਹ ਹੁੰਦਾ ਹੈ ਕਿ ਉੱਥੇ ਜਿਹੜੇ ਸਰੂਪ ਜ਼ਖਮੀ ਹੋਏ ਉਹ ਦਿਖਾਏ ਜਾਂਦੇ ਨੇ, ਪਰ ਅਲਟੀਮੇਟ ਕੰਕਲੂਜਨ, ਅਲਟੀਮੇਟ ਹੱਲ ਉਹਦਾ ਕਿੱਥੇ ਪਿਆ? ਕੀ ਇਹ ਮੰਨ ਲਿਆ ਜਾਵੇ ਕਿ ਉਹ ਖਤਮ ਹੋ ਗਿਆ, ਉਸ ਤੋਂ ਅੱਗੇ ਕਿਤੇ ਹੁਣ ਨਹੀਂ ਵਧਣਾ, ਇਨਸਾਫ ਦੀ ਗੱਲ ਨਹੀਂ ਹੋਣੀ, ਜਾਂ ਫਿਰ ਹਾਲੇ ਵੀ ਆਸ ਰੱਖਣੀ ਚਾਹੀਦੀ ਹੈ? ਕੀ ਕਹਿੰਦੇ ਹੋ ਇਸ ਤੇ ਤੁਸੀਂ? ਦੇਖੋ, ਜਿਹੜੀ ਤਾਂ ਇਹ ਵੀ ਕੋਈ ਇਸ ਰਾਜ ਦੇ ਅਧੀਨ ਸਾਨੂੰ ਕੋਈ ਇਨਸਾਫ ਮਿਲ ਜੂ, ਇਹਦੀ ਤਾਂ ਹੁਣ ਬਿਲਕੁਲ ਹੀ ਕੋਈ ਉਮੀਦ ਨਹੀਂ ਜੀ। ਪਰ ਇਹਦਾ ਮਤਲਬ ਇਹ ਨਹੀਂ ਹੋਣਾ ਵੀ ਇਨਸਾਫ ਲਈ ਲੜਨਾ ਬੰਦ ਕਰ ਦਿਓ। ਕਈ ਵਾਰ ਜੇ ਤੁਸੀਂ ਗੱਲ ਹੀ ਕਰਨੀ ਬੰਦ ਕਰਤੀ, ਇਨਸਾਫ ਦੀ ਆਵਾਜ਼ ਉਠਾਉਣੀ ਬੰਦ ਕਰਤੀ, ਸੋ ਇਹ ਲੜਾਈ ਦਾ ਇੱਕ ਤੁਹਾਡਾ ਅੰਗ ਹੈ ਜੀ, ਜੋ ਲੜੀ ਜਾਣਾ। ਪਰ ਇਹ ਇਲੂਜਨ ਨਹੀਂ ਪਾਲਣਾ ਚਾਹੀਦਾ ਮਨ ਦੇ ਵਿੱਚ ਕੋਈ ਭਰਮ ਕਿ ਸਾਨੂੰ ਇਸ ਰਾਜ ਦੇ ਅਧੀਨ ਕੋਈ ਇਨਸਾਫ ਮਿਲੂਗਾ। ਇਨਸਾਫ ਤਾਂ ਆ ਕੇ ਆਪਦੇ ਰਾਜ
ਕਾਇਮ ਕੀਤੇ ਬਗੈਰ ਸਿੱਖਾਂ ਸਾਹਮਣੇ ਹੋਰ ਕੋਈ ਚਾਰਾ ਵੀ ਨਹੀਂ ਹੂੰ ਤੇ ਹੋਰ ਕੋਈ ਰਾਹ ਵੀ ਨਹੀਂ। ਜੀ। ਸੋ ਅੱਜ ਜਿਸ ਤਰੀਕੇ ਦੇ ਨਾਲ ਸਿੱਖ ਕੌਮਵਾਦ ਦਾ ਸੰਕਲਪ ਭਾਈ ਅਵਤਾਰ ਸਿੰਘ ਹੋਣਾ ਦੀ ਜਿਹੜੀ ਕਿਤਾਬ ਹੈ ਉਹ ਤੁਸੀਂ ਉਸ ਤੇ ਚਾਨਣਾ ਪਾਇਆ, ਬਹੁਤ ਚੰਗੀ ਵਿਚਾਰ ਗੋਸ਼ਟੀ ਹੋਈ, ਨੈਸ਼ਨਲਿਜ਼ਮ ਦੀ ਗੱਲ ਹੋਈ, ਆਪਣੇ ਕਹਿ ਲਈਏ ਕਿ ਰਾਜ ਦੀ ਗੱਲ ਹੋਈ, ਪ੍ਰਾਪਤੀ ਦੀ ਗੱਲ ਹੋਈ, ਉਹ ਸਾਰੀਆਂ ਗੱਲਾਂ ਹੋਈਆਂ। ਉਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਉਹ ਕਿਤਾਬ ਦੇ ਵਿੱਚ ਹਰੇਕ ਚੀਜ਼ ਦਾ ਜ਼ਿਕਰ ਕੀਤਾ। ਤੁਸੀਂ ਦੱਸਿਆ ਕਿ ਤੁਸੀਂ ਪੜ੍ਹੀ ਹੈ, ਉਸ ਚੋਂ ਉਹ ਕਾਮਰੇਡ ਲਾਣੇ ਦੀ ਵੀ, ਕਾਮਰੇਡ ਭਾਈਚਾਰੇ ਦੀ ਵੀ ਗੱਲ ਕੀਤੀ, ਹਵਾਲੇ ਦਿੱਤੇ ਹੋਏ ਨੇ ਅਲੱਗ-ਅਲੱਗ। ਇੱਕ ਵਾਰੀ ਮੈਂ ਚਾਹੂੰਗਾ ਕਿ ਦਰਸ਼ਕਾਂ ਨੂੰ ਉਸ ਕਿਤਾਬ ਦੇ ਬਾਰੇ ਜ਼ਰੂਰ ਚਾਨਣਾ ਪਾ ਦਿਓ। ਜਿੱਦਾਂ ਤੁਸੀਂ ਅੰਦਰ ਦੱਸਿਆ ਸੀ, ਘੱਟ ਸਮੇਂ ਦੇ ਵਿੱਚ ਜੇਕਰ ਉਹਦੀਆਂ ਤਸ਼ਬੀਹਾਂ ਦੇ ਕੇ ਕੁਝ ਦੱਸਣਾ ਹੋਵੇ ਕਿ ਕਿੰਨਾ ਮਹਾਨ ਉਹ ਇੱਕ ਡਾਕੂਮੈਂਟ ਬਣ ਕੇ ਉੱਭਰਿਆ। ਦੇਖੋ, ਪੰਜਾਬੀ ਦੇ ਵਿੱਚ ਆਪਣੀ ਜਾਂ ਸਿੱਖਾਂ ਵੱਲੋਂ ਇਸ ਮਸਲੇ ਬਾਰੇ ਇੰਨੀ ਕੰਪਰੀਹੈਂਸਿਵ ਜਿਹੜੀ ਇੱਕ ਬੁੱਕ ਹੈ ਨਾ ਜੀ, ਜਿਹਦੇ ਵਿੱਚ ਤਕਰੀਬਨ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਵੀ ਜਿਸ ਐਂਗਲ ਤੋਂ ਵੀ ਉਹਨੂੰ ਦੇਖਿਆ ਜਾ ਸਕਦਾ ਹੈ ਉਹਦੇ ਵਿੱਚ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਇੱਕ ਤਾਂ ਇਹ ਕਿ ਸਿੱਖ ਕੌਮਵਾਦ ਹੈ ਕੀ, ਸਿੱਖ ਕੌਮ ਤੋਂ ਕੀ ਭਾਵ ਹੈ, ਜਿਹੜਾ ਪੰਥ ਤੇ ਕੌਮ ਦਾ ਦਵੰਧ ਖੜਾ ਕੀਤਾ ਜਾ ਰਿਹਾ ਵੀ ਇਹ ਕੌਮ ਨਹੀਂ ਜੀ, ਇਸ ਦਾ ਪੰਥ ਆ। ਇਹ ਉਹਨੇ ਸਾਰੇ ਆਰਗੂਮੈਂਟ ਜਿਹੜੇ ਨਾ ਉਹ ਭੰਨੇ ਨੇ ਵਿਰੋਧੀਆਂ ਦੇ, ਤੇ ਵੀ ਸਾਨੂੰ ਇਸ ਗੱਲ ਬਾਰੇ ਕੋਈ ਦੁਬਿਧਾ ਨਹੀਂ ਚਾਹੀਦੀ ਕਿ ਅਸੀਂ ਇੱਕ ਕੌਮ ਵੀ ਆ ਤੇ ਪੰਥ ਵੀ ਆ। ਇਹ ਕੋਈ ਦੋਵੇਂ ਮਿਊਚੁਅਲੀ ਇੱਕ ਦੂਜੇ ਦੇ ਉਲਟ ਗੱਲਾਂ ਨਹੀਂ। ਇਹ ਡਿਫਰੈਂਸ਼ੀਏਟ ਕਿਵੇਂ ਕਰਦੇ ਨੇ? ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ। ਪੰਥ ਤੇ ਕੌਮ ਨੂੰ ਕਿਵੇਂ ਡਿਫਰੈਂਸ਼ੀਏਟ ਕਰਕੇ ਦੇਖਣਾ ਹੋਵੇ, ਜੇ ਸਧਾਰਨ ਉਦਾਹਰਨਾਂ 'ਚ ਸਮਝਣਾ ਹੋਵੇ ਤਾਂ? ਦੇਖੋ, ਉਹਦਾ ਤਾਂ ਇਹੀ ਹੈ ਕਿ ਤੁਸੀਂ ਇਹ ਕਹੋ ਅਸੀਂ ਇੱਕ ਧਾਰਮਿਕ ਭਾਈਚਾਰਾ, ਧਾਰਮਿਕ ਭਾਈਚਾਰਾ ਹੋਣਾ ਪੰਥ ਹੈ, ਇਹ ਪੰਥ ਹੈ। ਠੀਕ ਹੈ ਜੀ, ਹਨਾ, ਜਿਵੇਂ ਹੋਰ ਪੰਥ ਤੁਰੇ ਫਿਰਦੇ ਨੇ। ਸੋ ਅਵਤਾਰ ਸਿੰਘ ਨੇ ਜਿਹੜੀ ਉੱਥੇ ਗੱਲ ਲਿਆਂਦੀ ਹੈ ਨਾ ਵੀ ਧਰਮ ਨੂੰ ਇੱਕ ਗੈਰ ਰਾਜਸੀ ਰੰਗਤ 'ਚ ਰੰਗਣਾ, ਵੀ ਇਹਦਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਜੀ, ਵੀ ਇਹ ਉਂਝੀ ਗਲਤ ਹੈ। ਵੈਸੇ ਤਾਂ ਹਕੀਕਤ ਦੇ ਵੀ ਅਸਲੀਅਤ ਦੇ ਉਲਟ ਹੈ ਇਹ। ਵੀ ਜੇ ਇਹ ਗੱਲ ਹੋਈ ਹੁੰਦੀ ਫੇਰ ਤਾਂ ਗੁਰੂ ਨਾਨਕ ਸਾਹਿਬ ਨੂੰ, ਬਾਬਰ ਨੂੰ ਜਾਬਰ ਕਹਿਣ ਦੀ ਕੋਈ ਲੋੜ ਹੀ ਨਹੀਂ ਸੀ ਜੀ। ਬਾਕੀ ਵੀ ਤਾਂ ਤੁਰੇ ਫਿਰਦੇ ਸੀਗੇ ਸੰਤ ਮਹੰਤ, ਹੋਰ ਤਾਂ ਕਿਸੇ ਨੇ ਕਿਹਾ ਨਾ। ਸੋ ਉਹ ਕਹਿਣ ਦਾ ਹੀ ਮਤਲਬ ਇਹ ਸੀ ਜੀ ਕਿ ਤੁਸੀਂ ਇਸ ਧਰਮ ਨੂੰ ਇਹ ਨਹੀਂ ਕਹਿ ਸਕਦੇ ਵੀ ਰਾਜਨੀਤੀ ਹੋਰ ਹੈ ਤੇ ਧਰਮ ਹੋਰ ਹੈ। ਇਹ ਦੋਵੇਂ ਇੱਕ ਦੂਜੇ ਨਾਲ ਇੰਨੇ ਆਪਸ ਵਿੱਚ ਹੀ ਬਿੰਨੇ ਪਏ ਆ, ਇੰਟਰਟਵਾਈਨਡ ਜਿਹਨੂੰ ਕਹਿੰਦੇ ਆ ਨਾ। ਇਹਦੇ ਚੋਂ ਤੁਸੀਂ ਈਦਰ ਦਿਸ ਔਰ ਦੈਟ ਇਹ ਨਹੀਂ ਕਰ ਸਕਦੇ। ਠੀਕ ਹੈ, ਇਹ ਦੋਵੇਂ। ਸੋ ਇਹ ਕੀਤਾ ਤਾਂ ਜਾ ਰਿਹਾ ਵੀ ਸਿੱਖਾਂ ਦੇ ਅੰਦਰ ਆਪਣਾ ਰਾਜ ਕਾਇਮ ਕਰਨ ਦੀ ਗੱਲ ਨਾ ਆਵੇ, ਉਹ ਭਾਰਤੀ ਰਾਜ ਦੀ ਵਫਾਦਾਰ ਬਣੇ ਰਹਿਣ, ਇਹਦੀ ਸੇਵਾ ਕਰਦੇ ਰਹਿਣ। ਉਹ ਚੇਤਨਾ ਨੂੰ ਖੁੰਡਾ ਕਰਨ ਵਾਸਤੇ ਇਹ ਗੱਲ ਲਿਆਂਦੀ ਜਾ ਰਹੀ ਹੈ। ਉਹਦੇ ਵਾਸਤੇ ਫਿਰ ਬੜੀਆਂ ਦਲੀਲਾਂ ਕਢੀਆਂ ਜਾਂਦੀਆਂ ਵੀ ਦੇਖੋ ਜੀ, ਕੌਮ ਦਾ ਸ਼ਬਦ ਤਾਂ ਲਿਆਂਦੇ ਹੀ ਮਾਡਰਨਿਟੀ ਨੇ ਹੈ ਤੇ ਮਾਡਰਨਿਟੀ ਨੇ ਸਾਰਾ ਕੁਝ ਖਰਾਬ ਕਰਤਾ। ਮਤਲਬ ਕਹੀ ਜੀ ਈਵਲ ਬਣਾ ਕੇ ਪੇਸ਼ ਕਰਤਾ ਨਾ ਵੀ ਸਭ ਕੁਝ ਹੀ ਜਿਵੇਂ ਫਿਰ ਉਸ ਖਾਤੇ 'ਚ ਪਾ ਕੇ, ਜਿਵੇਂ ਇੱਕ ਚੀਜ਼ ਨੂੰ ਪਹਿਲਾਂ ਬਦਨਾਮ ਕਰ ਦਿਓ ਫਿਰ ਉਹਦੇ ਨਾਲ ਜੋੜ ਕੇ ਸਾਰੀਆਂ ਗੱਲਾਂ ਨੂੰ ਉਹ ਰੱਦ ਕਰੀ ਚੱਲੋ। ਤੇ ਇਹ ਅਵਤਾਰ ਸਿੰਘ ਨੇ ਆਪਦੀ ਕਿਤਾਬ 'ਚ ਲਿਆਂਦਾ ਵੀ ਸਿੱਖ ਜਿਹੜੀਆਂ ਗੈਰ ਪੱਛਮੀ ਮੁਲਕ ਨੇ ਉਹਨਾਂ ਨੇ ਮਾਡਰਨਿਟੀ ਨੂੰ ਆਪਣੀ ਮਾਪਦੰਡਾਂ ਮੁਤਾਬਕ ਸਮਝਿਆ। ਇਹ ਨਹੀਂ ਵੀ ਅਸੀਂ ਸਾਡਾ ਤਾਂ ਕੋਈ ਅਸੀਂ ਜਿਹੜਾ ਨਵਾਂ ਗਿਆਨ ਕੋਈ ਆ ਰਿਹਾ ਉਹਦੇ ਨਾਲ ਕੋਈ ਬਾਤ ਵਾਸਤਾ ਨਹੀਂ ਸਾਡਾ, ਜਾਂ ਉਹਨੇ ਸਾਰਾ ਕੁਝ ਗਲਤ ਹੀ ਕੀਤਾ, ਖਰਾਬ ਹੀ ਕੀਤਾ। ਤੇ ਸਾਡੇ ਕੌਮ ਵਾਲਾ ਗੱਲ ਪਹਿਲਾਂ ਪਈ ਸੀ ਧਰਮ 'ਚ, ਉਹਨੂੰ ਸਿਰਫ ਇਹ ਹੈ ਵੀ ਹੁਣ ਤੁਹਾਡੇ ਕੋਲ ਇੱਕ ਮਾਡਰਨ ਈਡੀਅਮ ਆ ਗਿਆ ਜਿਹੜਾ ਦੁਨੀਆ ਨੂੰ ਸਮਝ ਆਉਂਦਾ ਜੀ ਜੀ, ਹਨਾ। ਹੁਣ ਅਸੀਂ ਧਰਮ ਦੀਆਂ ਟਰਮਾਂ 'ਚ ਗੱਲ ਕਰਾਂਗੇ, ਦੁਨੀਆ ਨੂੰ ਨਹੀਂ ਸਮਝ ਆਊਗੀ ਜੀ, ਹਨਾ। ਤੁਹਾਡੀ ਲੜਾਈ ਸਮਝ ਨਹੀਂ ਆਊ, ਤੁਹਾਡਾ ਦਾਅਵਾ ਸਮਝ ਨਹੀਂ ਆਊਗੀ ਜੀ। ਜੇ ਧਰਮੋਂ ਤਾਂ ਫਿਰ ਕੌਮ, ਤੁਹਾਡਾ ਰਾਜ ਦਾ ਕੀ ਮਤਲਬ? ਵੀ ਧਰਮ ਤਾਂ ਹੋਰ ਬਥੇਰੇ ਹੈਗੇ ਨੇ। ਇੱਥੇ ਇੱਕ ਨਾ ਬੜਾ ਗਲਤ ਇਹ ਬਣਾਇਆ ਹੋਇਆ ਪਿਛਲੇ ਸਮੇਂ 'ਚ ਸੈਕੂਲਰਿਜ਼ਮ ਨੇ ਵੀ ਧਰਮ ਦਾ ਤੇ ਰਾਜਨੀਤੀ ਜਿਵੇਂ ਕੋਈ ਬਿਲਕੁਲ ਹੀ ਅਸਲੋਂ ਹੀ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਜੀ। ਇਹ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦਾ, ਸਿੱਖ ਧਰਮ ਦੇ ਵਿੱਚ ਇਹ ਹੈ ਹੀ ਨਹੀਂ
ਜੀ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਜਿਸ ਤਰੀਕੇ ਦੇ ਨਾਲ ਸਿੱਖੀਜ਼ਮ ਸਿੱਖ ਭਾਈਚਾਰੇ ਦੇ ਵੱਖ-ਵੱਖ ਤਿਉਹਾਰ ਉੱਭਰ ਕੇ ਆ ਰਹੇ ਨੇ? ਜਦੋਂ ਆਪਾਂ ਅਮਰੀਕਾ, ਕੈਨੇਡਾ, ਯੂਕੇ ਦੀ ਗੱਲ ਕਰਦੇ ਹਾਂ, ਫਰਾਂਸ ਦੀ ਗੱਲ ਕਰਦੇ, ਇਹਨਾਂ ਦੇਸ਼ਾਂ ਦੇ ਵਿੱਚ ਹੌਲੀ-ਹੌਲੀ ਛੋਟੇ ਹੇਠਲੇ ਪੱਧਰ ਤੋਂ ਕਿਤੇ ਸ਼ਹਿਰਾਂ ਦੇ ਵਿੱਚ ਸੈਨੇਟਾਂ ਦੇ ਵਿੱਚ ਇਹ ਪਾਸ ਕਰਾਇਆ ਜਾਂਦਾ ਹੈ ਕਿ ਇਹ ਸਾਡਾ ਤਿਉਹਾਰ ਹੈ, ਸਾਡਾ ਸਿੱਖਾਂ ਦਾ ਤਿਉਹਾਰ ਹੈ, ਇਹਨੂੰ ਪੂਰਨ ਤੌਰ ਤੇ ਮਨਾਇਆ ਜਾਵੇ। ਸੈਨੇਟਾਂ 'ਚ ਉਹ ਚੀਜ਼ਾਂ ਹੁੰਦੀਆਂ ਨੇ ਤੇ ਮਨਾਏ ਜਾਂਦੇ ਨੇ। ਇਸ ਤਰੀਕੇ ਦੇ ਨਾਲ ਛੋਟੀਆਂ-ਛੋਟੀਆਂ ਡਾਕੂਮੈਂਟੇਸ਼ਨ ਕਰਕੇ ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਹੇ ਆ, ਇਹਦੀ ਭੂਮਿਕਾ ਕਿਵੇਂ ਦੇਖਦੇ ਹੋ? ਕਿ ਇਹ ਲੌਂਗ ਟਰਮ 'ਚ ਕੰਮ ਆਊਗੀ ਇਹ ਚੀਜ਼ਾਂ? ਇਹ ਨੈਸ਼ਨਲਿਜ਼ਮ 'ਚੋਂ ਨਿਕਲੀਆਂ ਹੋਈਆਂ। ਇਹ ਸਾਡੀ ਜਿਹੜਾ ਨੈਸ਼ਨਲਿਜ਼ਮ ਦਾ ਜਜ਼ਬਾ ਹੈ ਨਾ, ਸੈਂਟੀਮੈਂਟ, ਇਹ ਚੀਜ਼ਾਂ ਨੂੰ ਮਜ਼ਬੂਤ ਕਰਦੀਆਂ। ਇਹ ਜਿਹੜੇ ਹੁੰਦੇ ਨੇ ਤੁਹਾਡੇ ਆਪਦੇ ਤਿਉਹਾਰ, ਆਪਦੇ ਕੋਈ ਦਿਨ, ਆਪਦੇ ਕੋਈ ਚਿੰਨ੍ਹ, ਉਹ ਐਵੇਂ ਨਹੀਂ ਹੁੰਦੇ। ਮਤਲਬ ਉਹਦੇ ਨਾਲ ਤੁਹਾਡੇ ਅੰਦਰ ਇੱਕ ਕੋਈ ਸੈਂਟੀਮੈਂਟ ਉੱਭਰਦਾ ਹੈ, ਤੇ ਸੈਂਟੀਮੈਂਟ ਤੋਂ ਬਗੈਰ ਤਾਂ ਕੌਮਾਂ ਲੜ ਨਹੀਂ ਸਕਦੀਆਂ ਹੁੰਦੀਆਂ। ਉਹ ਹੁਣ ਸੈਂਟੀਮੈਂਟ ਜ਼ੋਰ ਨਾਲ ਪ੍ਰਗਟ ਹੋ ਰਿਹਾ, ਚੇਤਨਤਾ ਆਈ ਹੋਈ ਹੈ। ਜੋ ਕੁਝ ਸਿੱਖਾਂ ਨਾਲ ਹੋ ਰਿਹਾ ਹਿੰਦੁਸਤਾਨ 'ਚ, ਉਹਦੇ ਖਿਲਾਫ ਫਿਰ ਇਹ ਜਿਹੜਾ ਕੌਮਵਾਦ ਦਾ ਇੱਕ ਜਜ਼ਬਾ ਹੈਗਾ, ਸਿੱਖ ਕੌਮਵਾਦ ਦਾ, ਉਹ ਉੱਭਰ ਰਿਹਾ। ਇਹਨੂੰ ਈਵਲ ਦੇ ਤੌਰ ਤੇ ਪੇਟ ਕਰਨ ਦੇ ਬੜੇ ਯਤਨ ਕੀਤੇ ਜਾ ਰਹੇ ਨੇ। ਈਵਨ ਗੁਰਬਾਣੀ ਦੇ ਆਧਾਰ ਤੇ ਇਹਨੂੰ ਰੱਦ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਵੀ ਸਾਡਾ ਜਿਹੜਾ ਹੈਗਾ ਕਿਸੇ ਭੂਗੋਲਿਕ ਜਗਰਾਫੀਕਲ ਏਰੀਏ ਨਾਲ ਕੋਈ ਸੰਬੰਧ ਨਹੀਂ, ਟੈਰੀਟਰੀ ਨਾਲ ਕੋਈ ਸੰਬੰਧ ਨਹੀਂ। ਇਹ ਸਾਰੀਆਂ ਕੌਮ ਨੂੰ ਇਹ ਕਹਿ ਲਓ ਕਿ ਬੇਹਥਿਆਰ ਕਰਨ ਵਾਸਤੇ ਨਾ, ਕੌਮ ਨੂੰ ਕਮਜ਼ੋਰ ਕਰਨ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ ਤੇ ਕੀਤੀਆਂ ਸਿੱਖਾਂ ਵੱਲੋਂ ਹੀ ਜਾ ਰਹੀਆਂ। ਇੱਥੇ ਇੱਕ ਹੋਰ ਗੱਲ ਹੈ, ਜਿਸ ਤਰੀਕੇ ਨਾਲ ਤੁਸੀਂ ਟੈਰੀਟਰੀ ਦੀ ਗੱਲ ਕੀਤੀ ਹੈ ਕਿ ਖਿੱਤੇ ਦੀ ਗੱਲ ਕੀਤੀ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਵਿਦੇਸ਼ 'ਚ ਬੈਠੇ ਹੋਏ ਉਹਨਾਂ ਸਿੱਖਾਂ ਦੀ ਜਿਹੜੇ ਦਰਦ ਰੱਖਦੇ ਨੇ, ਜਿਹੜੇ ਜਿਵੇਂ ਹੁਣ ਆਪਾਂ ਭਾਈ ਅਵਤਾਰ ਸਿੰਘ ਹੁਣਾਂ ਦੀ ਹੀ ਗੱਲ ਕਰ ਲਈਏ, ਇੰਗਲੈਂਡ 'ਚ ਬੈਠੇ ਨੇ, ਉੱਥੇ ਬਹਿ ਕੇ ਪੁਸਤਕ ਉਹਨਾਂ ਨੇ ਕਿਤਾਬ ਲਿਖੀ, ਡਾਕੂਮੈਂਟ ਲਿਖੀ। ਉਸ ਤੋਂ ਵੱਧ ਹੀ ਕਹਾਂਗੇ ਆਪਾਂ, ਇੱਕ ਕਿਤਾਬ ਤੋਂ ਬਹੁਤ ਵੱਧ ਚੀਜ਼ ਹੈ ਉਹ, ਜਿਹੋ ਜਿਹਾ ਡਾਕੂਮੈਂਟ ਹੈ ਉਹ। ਜਦੋਂ ਅਮਰੀਕਾ, ਕੈਨੇਡਾ ਦੇ ਵਿੱਚ ਵੱਖ-ਵੱਖ ਦੇਸ਼ਾਂ 'ਚ ਬੈਠੇ ਹੋਏ ਸਿੱਖ ਜਿਹੜੇ ਨੇ ਉਹ ਚਿੰਤਾ ਕਰਦੇ ਨੇ ਆਪਣੇ ਲੋਕਾਂ ਦੀ, ਤੇ ਉਹ ਚਿੰਤਨ ਕਰਕੇ ਇਕੱਠੇ ਹੋ ਕੇ ਹੰਬਲਾ ਮਾਰਦੇ ਨੇ ਜਾਂ ਇਸ ਗੱਲ ਦੇ ਲਈ ਪਰੇਡਾਂ ਕਰਦੇ ਨੇ, ਰੈਲੀਆਂ ਕਰਦੇ ਨੇ, ਨਗਰ ਕੀਰਤਨਾਂ 'ਚ ਗੱਲ ਕਰਦੇ ਨੇ। ਇੱਕ ਗੱਲ ਸਭ ਤੋਂ ਪ੍ਰਚੰਡ ਰੂਪ 'ਚ ਕਹੀ ਜਾਂਦੀ ਹੈ, ਸੋਸ਼ਲ ਮੀਡੀਆ ਤੇ ਲਿਖੀ ਹੋਈ ਮਿਲਦੀ ਹੈ, ਮੈਂ ਚਾਹੂੰਗਾ ਤੁਸੀਂ ਉੱਤੇ ਬਹੁਤ ਚੰਗੀ ਤਰੀਕੇ ਨਾਲ ਇਸ ਨੂੰ ਭੰਨ ਸਕਦੇ ਹੋ, ਇਹ ਵਾਲੇ ਖੰਡਨ ਕਰ ਸਕਦੇ ਹੋ। ਕਹਿੰਦੇ ਨੇ ਵੀ ਭਾਈ ਜਿਸ ਜਗ੍ਹਾ ਤੇ ਬੈਠੇ ਹੋ ਉੱਥੇ ਕਿਉਂ ਨਹੀਂ ਰਾਜ ਦੀ ਮੰਗ ਕਰਦੇ ਹੋ? ਜੇ ਤੁਸੀਂ ਕੈਨੇਡਾ 'ਚ ਬੈਠੇ ਹੋ ਉੱਥੇ ਮੰਗੋ ਭਾਈ ਆਪਣਾ ਖਾਲਸਾ ਰਾਜ। ਉੱਥੇ ਸਾਡਾ ਕੋਈ ਦਾਅਵਾ ਹੀ ਨਹੀਂ ਬਣਦਾ ਜੀ। ਉੱਥੇ ਤਾਂ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਵਾਸਤੇ, ਗੱਲਾਂ ਵਾਸਤੇ, ਉਹ ਤਾਂ ਮੰਗੀਆਂ ਕੀਤੀਆਂ ਜਾ ਸਕਦੀਆਂ। ਉਹਨਾਂ ਨੂੰ ਕਹੋ ਵੀ ਸਾਨੂੰ ਸਾਡਾ ਰਾਜ ਦਿਓ। ਉੱਥੇ ਸਾਡਾ ਰਾਜ ਕਦੋਂ ਰਿਹਾ? ਉਹ ਸਾਡਾ ਨੇਟਿਵ ਲੈਂਡ ਥੋੜਾ ਹੈ। ਫਿਰ ਇਹ ਕਹਿਣ ਵਾਲਿਆਂ ਦਾ ਪ੍ਰਤਾਤ ਕੀ ਹੈ? ਉਹ ਕਹਿਣਾ ਕੀ ਚਾਹੁੰਦੇ ਨੇ? ਮਤਲਬ ਇਹੀ, ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਸਿੱਖ ਰਾਜ ਦੀ ਗੱਲ ਉੱਠੇ। ਉੱਠਦੀ ਹਮੇਸ਼ਾ ਹੀ ਜਿੱਥੇ ਪਹਿਲਾਂ ਵੱਧ ਆਜ਼ਾਦੀ ਹੈ। ਗਦਰ ਪਾਰਟੀ ਲਹਿਰ ਦੀ ਗੱਲ ਵੀ ਹੈ, ਈਵਨ ਜਿਹੜੀ ਇਹ ਕਾਂਗਰਸ ਦੀ ਵੀ ਸੀਗੀ, ਉਹ ਚੱਲੀ ਤਾਂ ਇੰਗਲੈਂਡ 'ਚੋਂ ਪਹਿਲਾਂ, ਹਨਾ, ਵੀ ਸਾਰੇ ਥਾਵਾਂ ਤੇ ਜਿੱਥੇ ਬਾਹਰ ਖੁੱਲ੍ਹਾਂ ਵੱਧ ਹੁੰਦੀਆਂ ਉੱਥੇ ਗੱਲ ਤੁਹਾਨੂੰ ਖੁੱਲ੍ਹ ਕੇ ਕਹਿਣ ਦਾ ਮੌਕਾ ਮਿਲਦਾ। ਫਰੀडम ਆਫ ਸਪੀਚ ਮਿਲਦੀ ਹੈ। ਹਾਂ, ਉੱਥੇ ਤੁਹਾਨੂੰ ਖੁੱਲ੍ਹ ਕੇ ਕਹਿਣ ਦਾ ਮੌਕਾ ਮਿਲਦਾ। ਗੱਲ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ। ਤੇ ਅੱਜ ਦੇ, ਕਿਉਂਕਿ ਸਾਡਾ ਹੁਣ ਡਾਇਸਪੋਰਾ ਬਹੁਤ ਹੋ ਗਿਆ ਬਾਹਰ, ਤੇ ਉਹਨਾਂ ਨੂੰ ਹੁਣ ਤੁਸੀਂ ਇਹ ਮਿਹਣਾ ਮਾਰੋ ਵੀ ਤੁਸੀਂ ਜੇ ਲੜਨਾ ਤਾਂ ਉੱਥੇ ਜਾ ਕੇ ਲੜੋ। ਇਹਦਾ ਤਾਂ ਕੋਈ ਬਹੁਤਾ ਤੁਕ ਨਹੀਂ ਬਣਦੀ ਇਸ ਗੱਲ ਦੀ। ਜਿੱਥੇ ਵੀ ਬੈਠਾ ਬੰਦਾ, ਜਿੱਥੋਂ ਵੀ ਉਹ ਅਸਰਦਾਰ ਹੋ ਸਕਦਾ, ਠੀਕ ਆ। ਜਦੋਂ ਇਹ ਮੌਕਾ ਵੀ ਆਊ, ਕਿਤੇ ਰਾਜ ਆਪਦੇ ਹੱਥ 'ਚ ਆਉਂਦਾ ਦਿਸਿਆ, ਤਾਂ ਬੰਦੇ ਇਹ ਵੀ ਆਪਟ ਕਰਨਗੇ। ਫਿਰ ਉਹਨਾਂ ਸਾਹਮਣੇ ਇੱਕ ਚੋਇਸ ਆ ਜੂ ਨਾ ਵੀ ਹੁਣ ਵੀ ਇੱਥੇ ਹੀ ਰਹਿਣਾ, ਇੱਕ ਵਾਪਸ ਚੱਲੀਏ। ਹਾਂ, ਉਦੋਂ ਵੀ ਇਹ ਜ਼ਰੂਰੀ ਨਹੀਂ, ਫਿਰ ਉਦੋਂ ਵੀ ਸਾਰੇ ਆ ਜਾਣ, ਇਹ ਨਹੀਂ ਜ਼ਰੂਰੀ ਹੁੰਦਾ। ਠੀਕ ਹੈ ਜੀ। ਮੈਂ ਇਸ ਡਾਕੂਮੈਂਟ ਦੇ ਬਾਰੇ ਹੀ, ਭਾਈ ਅਵਤਾਰ ਸਿੰਘ ਹੋਣਾ ਦੀ ਕਿਤਾਬ ਬਾਰੇ ਹੀ ਜ਼ਿਕਰ ਕਰਨਾ ਚਾਹੁੰਦਾ। ਅੱਜ ਦਾ ਮਾਡਰਨ ਯੁੱਗ ਜਿਹੜਾ ਹੋ ਗਿਆ, ਉਸ ਦੇ ਵਿੱਚ ਕਿਤਾਬਾਂ, ਚਲੋ ਡਾਕੂਮੈਂਟੇਸ਼ਨ ਤਾਂ ਹੋ ਗਈ ਇੱਕ ਤਰੀਕੇ ਦੀ, ਪਰ ਕਿਤਾਬਾਂ ਤੋਂ ਵੱਧ ਕੇ ਹੋਰ ਕਿਹੜੇ ਸਾਧਨ ਹੋ ਸਕਦੇ ਨੇ ਜਿਨ੍ਹਾਂ ਨਾਲ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ? ਕਿਉਂਕਿ ਸਟੇਟ ਦੇ ਹੱਥ ਦੇ ਵਿੱਚ ਸਾਰਾ ਸੋਸ਼ਲ ਮੀਡੀਆ ਇਹ ਤੰਤਰ ਹੈ, ਇਹਦੇ ਥਰੂ ਤਾਂ ਗੱਲ ਕਰਨੋਂ ਰਹੇ। ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਵੀ ਇਹੀ ਹੈ। ਪੁਸਤਕਾਂ ਵੱਲ ਨੂੰ ਜ਼ਿਆਦਾ ਬੱਚਿਆਂ ਦਾ ਰੁਝਾਨ ਨਹੀਂ ਹੈ। ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪੜ੍ਹਨੀ ਕਿਹਨੂੰ ਚਾਹੀਦੀ ਹੈ, ਉਹ ਵਿੱਚ ਜ਼ਿਕਰ ਕੀਤਾ ਹੋਇਆ ਭਾਈ ਸਾਹਿਬ ਨੇ। ਤੇ ਫਿਰ ਸਾਡੇ ਤੋਂ ਹੋਰ ਕਿਹੜੇ ਸਾਧਨ ਨੇ ਜਿਨ੍ਹਾਂ ਰਾਹੀਂ ਇਹ ਗੱਲਾਂ ਦੀ ਰਸਾਈ ਕਰਾਈ ਜਾ ਸਕਦੀ ਹੈ ਹੇਠਾਂ ਤੱਕ, ਉਹਨਾਂ ਲੋਕਾਂ ਤੱਕ ਜਿਨ੍ਹਾਂ 'ਚ ਅਸੀਂ
ਅਸਲ 'ਚ ਚਿਣਗ ਲਾਉਣੀ ਹੈ, ਅਸਲ 'ਚ ਉਹਨਾਂ ਨੂੰ ਜਗਾਉਣਾ ਹੈ ਜਨਾਬ। ਦੇਖੋ ਇਹ ਹੈਗੀ ਬੇਸਿਕਲੀ ਇਹ ਸਿਧਾਂਤਕ ਕਿਤਾਬ ਹੈ ਇੱਕ, ਤੇ ਇਹ ਇਸ ਕਰਕੇ ਇਹ ਜਾਊ ਤਾਂ ਮੇਨਲੀ ਪੜ੍ਹੇ ਲਿਖਿਆ ਬੰਦਿਆਂ 'ਚ। ਠੀਕ ਹੈ। ਸੋ ਇਸ ਕਰਕੇ ਉਹਨੇ ਅਵਤਾਰ ਸਿੰਘ ਨੇ ਵੀ ਕਿਹਾ, ਬਾਕੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੀ ਯੂਨੀਵਰਸਿਟੀਆਂ 'ਚ ਇੱਥੇ ਸੈਮੀਨਾਰ ਹੋਣ, ਜੀ ਕਾਲਜਾਂ ਦੇ ਵਿੱਚ ਲੈਕਚਰ ਜਾਂ ਸੈਮੀਨਾਰ ਹੋਣ, ਜੀ ਇਹ ਗੱਲ ਤੁਰੇ ਮਤਲਬ। ਜੀ ਸੋ ਇਹੀ ਗੱਲ ਹੁੰਦੀ ਹੈ ਵੀ ਕਿਤਾਬ ਤਾਂ ਆ ਗਈ, ਪਰ ਉਸ ਆਈਡੀਆ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਦੇ ਵਾਸਤੇ ਇਹ ਬੜੇ ਸਾਧਨ ਇਸ ਤਰ੍ਹਾਂ ਦੇ ਜਿਹੜੇ ਹਨ। ਤੇ ਸਿਧਾਂਤਕ ਗੱਲਾਂ ਤਾਂ ਲਿਜਾਣ ਦਾ ਤਾਂ ਇੱਕੋ ਹੀ ਆਹੀ ਹੁੰਦਾ ਵੀ ਤੁਸੀਂ ਵਿਚਾਰ ਗੋਸ਼ਟੀਆਂ, ਵਿਚਾਰ ਸੰਮੇਲਨ ਜਾਂ ਲੈਕਚਰ ਉਹ ਚੱਲਣ ਜੀ, ਤਾਂ ਕਿ ਉਹ ਪ੍ਰੋਪੇਗੇਟ ਹੋਵੇ, ਲੋਕਾਂ ਤੱਕ ਜਾਵੇ ਆਈਡੀਆ। ਤੇ ਉਹ ਹੁਣ ਚਲੋ ਕਿਤਾਬ ਆਈ ਹੈ, ਅੱਜ ਸ਼ੁਰੂਆਤ ਕੀਤੀ ਹੈ ਅਸੀਂ, ਤੇ ਸਾਡਾ ਯਤਨ ਹੋਊ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਰੀ ਰੱਖਿਆ ਜਾਵੇ। ਇੱਕ ਨਾ ਇਹ ਬਹੁਤ ਧਾਰਨਾ ਹੈ ਆਮ ਤੌਰ ਤੇ, ਜਿਹੜਾ ਜਟਵੈੜਪੁਣਾ ਜਿਹਾ ਸਾਡੇ ਚ ਆਉਂਦਾ, ਉਹਦੇ ਚੋਂ ਇਹ ਗੱਲ ਨਿਕਲਦੀ, ਕਹਿੰਦੇ ਇਹ ਸਿੱਖ ਨਹੀਂ ਇਤਿਹਾਸ ਲਿਖਦੇ ਹੁੰਦੇ, ਸਿੱਖ ਇਤਿਹਾਸ ਬਣਾਉਂਦੇ ਨੇ। ਇਹ ਗੱਲ ਕਹਿਣੀ ਆਪਣੇ ਇਤਿਹਾਸ ਨੂੰ ਏਦਾਂ ਕਹਿ ਦੇਣਾ, ਫਿਰ ਜਿਹਦੇ ਹੱਥ 'ਚ ਕਲਮ ਹੋਊਗਾ ਉਹ ਆਪਣੇ ਹਿਸਾਬ ਨਾਲ ਉਹਨੂੰ ਮੋਲਡ ਕਰਕੇ ਲਿਖ ਲਊਗਾ। ਐ ਕਹੋ ਵੀ ਲਿਖਦੇ ਨਹੀਂ, ਲਿਖਦੇ ਕਿਉਂ ਨਹੀਂ? ਪ੍ਰਾਚੀਨ ਪੰਥ ਪ੍ਰਕਾਸ਼ ਹੈ ਜਾਂ ਹੋਰ ਜਿਹੜੇ ਸਾਡੇ 18ਵੀਂ ਸਦੀ ਦੇ ਗ੍ਰੰਥ ਹਨ, ਉਹ ਇਤਿਹਾਸ ਹੀ ਹੈ। ਇਹ ਠੀਕ ਹੈ ਕਿ ਜੋ ਇੱਕ ਮਾਡਰਨ ਤਰੀਕਾ ਇਤਿਹਾਸਕਾਰੀ ਦਾ ਉਹ ਨਹੀਂ, ਪਰ ਉਹ ਆਪਦੇ ਉਹ ਵੀ ਤਾਂ ਇਤਿਹਾਸ ਹੀ ਹੈ ਜੀ। ਸਾਡੇ ਸਾਰੇ ਪੁਰਾਤਨ ਗ੍ਰੰਥਾਂ ਦੇ ਵਿੱਚ ਉਹ ਇਤਿਹਾਸ ਪਿਆ, ਜਿਵੇਂ ਹੁੰਦਾ ਉਹ ਯਾਦਾਂ ਪਈਆਂ, ਉਹ ਤੱਥ ਪਏ ਨੇ, ਉਹ ਅੰਕਿਤ ਹੋਏ ਨੇ। ਸੋ ਇਸ ਕਰਕੇ ਇਹ ਵੀ ਧਾਰਨਾ ਪੂਰੀ ਸਹੀ ਨਹੀਂ ਵੀ ਸਿੱਖ ਤਾਂ ਇਤਿਹਾਸ ਸਿਰਜਦੇ ਹੀ ਹੁੰਦੇ ਆ, ਰਚਦੇ ਨਹੀਂ ਜੀ। ਇਹ ਅੰਤ ਦੇ ਵਿੱਚ ਆਖਰੀ ਸਵਾਲ ਮੇਰਾ ਇਹ ਹੈ, ਕੋਡ ਆਫ ਕੰਡਕਟ ਨੂੰ ਲੈ ਕੇ, ਜਿਸ ਤਰੀਕੇ ਦੇ ਨਾਲ ਆਪਾਂ ਪਿਛਲੇ ਕਰੀਬ 1 ਸਾਲ ਹੀ ਹੋ ਚੱਲਿਆ ਹੈ, ਜਦੋਂ ਦਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ, ਆਪਸੀ ਦਵੰਦ ਕਿਹੋ ਜਿਹੇ ਨੇ, ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਜਦੋਂ ਗੱਲ ਆ ਜਾਂਦੀ ਹੈ, ਜਿਹੜਾ ਕਿਸੇ ਵੀ ਚੀਜ਼ ਨੂੰ ਕੰਡਕਟ ਕਰਨ ਦਾ ਇੱਕ ਮੋਰਲ ਕੋਡ ਆਫ ਕੰਡਕਟ ਹੁੰਦਾ ਹੈ, ਉਹਨੂੰ ਲੈ ਕੇ ਬਹੁਤ ਸਾਰੇ ਦਵੰਦ ਸਾਹਮਣੇ ਆਏ ਨੇ ਬੀਤੇ ਸਮੇਂ ਦੇ ਵਿੱਚ। ਜਦੋਂ ਆਪਾਂ ਉਧਰ ਵੈਸਟਰਨ ਕਲਚਰ ਦੇ ਵਿੱਚ ਜਾ ਕੇ ਪੌਪ ਦੀ ਨਿਯੁਕਤੀ ਦੀ ਚੀਜ਼ ਦੇਖਦੇ ਹਾਂ, ਕਿਵੇਂ ਉਹ ਚਿੱਟਾ ਧੂੰਆਂ ਨਿਕਲਦਾ ਹੈ, ਤਾਂ ਅੰਦਰ ਗਏ ਹੋਏ ਲੋਕਾਂ ਦੇ ਵਿੱਚੋਂ ਡਿਸਾਈਡ ਕਰ ਲਿਆ ਜਾਂਦਾ ਹੈ ਕਿ ਭਾਈ ਡਿਸਾਈਡ ਹੋ ਗਿਆ ਕਿ ਅਗਲਾ ਪੌਪ ਕੌਣ ਹੋਊਗਾ। ਪਰ ਸਾਡੇ ਇੱਥੇ ਬਹੁਤ ਤਰ੍ਹਾਂ ਦੀਆਂ ਦੁਚਿੱਤੀਆਂ ਇਸ ਚੀਜ਼ ਨੂੰ ਲੈ ਕੇ ਬਣੀਆਂ ਹੋਈਆਂ ਨੇ ਕਿ ਇਹਦੇ ਲਈ ਇੱਕ ਮੋਰਲ ਕੋਡ ਆਫ ਕੰਡਕਟ ਹੀ ਨਹੀਂ ਹੈ ਕਿ ਜਿਹੜਾ ਜਥੇਦਾਰ ਹੈ ਕਿਵੇਂ ਲਗਾਇਆ ਜਾਊਗਾ। ਹੁਣ ਤਾਂ ਇਹ ਵੀ ਸਥਿਤੀ ਬਣੀ ਹੋਈ ਹੈ ਕਿ ਤਖਤ ਬਨਾਮ ਤਖਤ ਹੋਈ ਪਈ ਹੈ ਸਥਿਤੀ, ਇਹਦੇ ਬਾਰੇ ਕੀ ਕਹੋਗੇ? ਇਹ ਕੀ ਚੀਜ਼ ਹੈ ਜੀ? ਇਹ ਗੁਲਾਮੀ ਦੀਆਂ ਹੀ ਸਾਰੀਆਂ ਬਿਮਾਰੀਆਂ ਜੀ। ਕ੍ਰਿਸਚਨਾਂ ਦੇ ਵਿੱਚ ਤੁਸੀਂ ਦੇਖੋ ਨਾ, ਕਿੰਨੀਆਂ ਉਹਨਾਂ ਦੀਆਂ ਆਪਦੀਆਂ ਆਜ਼ਾਦ ਰਿਆਸਤਾਂ ਨੇ। ਹਾਂਜੀ, ਸਾਰੀ ਦੁਨੀਆ, ਕਿੰਨੇ ਮੁਲਕ ਨੇ, ਕਿੱਡੀਆਂ ਵੱਡੀਆਂ ਤਾਕਤਾਂ ਹੈ। ਸੋ ਉਹ ਤਾਂ ਆਜ਼ਾਦ ਨੇ, ਫਰੀ ਨੇ। ਅਸੀਂ ਇੱਥੇ ਪੈਰ ਪੈਰ ਤੇ ਗੁਲਾਮ ਆ ਮਤਲਬ। ਤੇ ਇਹ ਜੋ ਕੁਛ ਤਖਤਾਂ ਦਾ ਇੱਕ ਦੂਜੇ ਨਾਲ ਪੜ੍ਹਾਇਆ ਜਾ ਰਿਹਾ ਹੈ, ਹਾਂਜੀ, ਜੋ ਕੁਛ ਕੀਤਾ ਜਾ ਰਿਹਾ ਹੈ, ਇਹ ਥੋੜਾ ਵੀ ਇਹਦੇ ਵਿੱਚ ਕੋਈ ਬਾਹਰੀ ਦਖਲ ਨਹੀਂ, ਇਹ ਬਾਹਰੀ ਦਖਲ ਆ ਮਤਲਬ। ਜਿਹੜੇ ਬੰਦੇ ਟੂਲ ਬਣਦੇ ਨੇ, ਉਹਦੇ ਖਿਲਾਫ ਸਿੱਖ ਖੜਦਾ ਕਿਉਂ ਨਹੀਂ? ਫਿਰ ਆ ਕੇ ਇੱਕ ਆਮ ਸਿੱਖ, ਗੁਰੂ ਦਾ ਸਿੱਖ ਕਿਉਂ ਨਹੀਂ ਖੜਦਾ ਜੀ? ਖੜਦਾ। ਤੁਸੀਂ ਜਿਵੇਂ ਬਾਦਲਾਂ ਨੂੰ ਰਿਜੈਕਟ ਕੀਤਾ 2 ਇਲੈਕਸ਼ਨਾਂ 'ਚ, ਹਾਂਜੀ, ਉਹ ਹੋਰ ਕੀ ਹੈ? ਜੇ ਸਿੱਖ ਨਾ ਖੜਦਾ ਹੁੰਦਾ ਫਿਰ ਤਾਂ ਉਹਨਾਂ ਨੂੰ ਸ਼ਾਨਦਾਰ ਵੋਟਾਂ ਪਾ ਕੇ ਜਿਤਾ ਦਿੰਦੇ। ਪਰ ਜੋ ਹਾਸਲ ਮੌਕਾ ਜਦੋਂ ਵੀ ਮਿਲਦਾ ਹੈ, ਹੁਣ ਐ ਤਾਂ ਹੈ ਨਹੀਂ ਵੀ ਰੋਜ਼ ਉਹ ਸੜਕਾਂ ਤੇ ਨਿਕਲਣ ਤੇ ਮੁਜ਼ਾਹਰੇ ਕਰੀ ਜਾਣ। ਜਿੱਦੇ ਉਹਨਾਂ ਨੂੰ ਮੌਕਾ ਮਿਲਦਾ, ਅੱਜ ਐਸਜੀਪੀਸੀ ਦੀ ਇਲੈਕਸ਼ਨ ਕਰਵਾ ਕੇ ਦੇਖ ਲਓ ਜੀ, ਦੇਖ ਲਿਓ ਲੋਕ ਕੀ ਕਰਦੇ ਨੇ। ਇੱਥੇ ਵੀ ਸਰਦਾਰ ਸਾਹਿਬ ਗੱਲ ਹੈ ਕਿ ਅਸੀਂ ਉਹਨਾਂ ਦੇ ਵੱਲ ਦੇਖ ਰਹੇ ਹਾਂ ਵੀ ਉਹ ਇਲੈਕਸ਼ਨ ਕਰਾਉਣਗੇ। ਇਲੈਕਸ਼ਨ ਤਾਂ ਉਹ ਉਦੋਂ ਕਰਾਉਣਗੇ ਜਦੋਂ ਸਰਕਮਸਟੈਂਸਸ ਉਹਨਾਂ ਦੇ ਹੱਕ 'ਚ ਹੋਣਗੇ। ਹੋਰ ਰਾਹ ਕੋਈ ਨਹੀਂ। ਸਾਡੀ ਇਲੈਕਸ਼ਨ ਨੂੰ ਅਸੀਂ ਕਹਿ ਦਈਏ ਵੀ ਅਸੀਂ ਆਹ ਚੁਣ ਲਈ ਜੀ, ਉਹਨੂੰ ਮਾਨਤਾ ਨਹੀਂ ਹੋਊਗੀ, ਲੜਾਈ ਤਾਂ ਫਿਰ ਉੱਥੇ ਹੀ ਹੋਊ। ਇਹ ਗੱਲ ਸੋ ਛੋਟੀਆਂ ਕੁਣਤਰਾਂ ਨੇ ਬਹੁਤ ਸਾਰੀਆਂ। ਨਹੀਂ, ਕੁਣਤਰਾਂ ਨਹੀਂ, ਇਹ ਵੱਡੀ ਪ੍ਰੋਬਲਮ ਹੈ ਵੀ ਜਿੰਨਾ ਚਿਰ ਗੁਲਾਮ ਹੋ, ਹਾਂਜੀ, ਉਹਨਾਂ ਚਿਰ ਤੁਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਨਹੀਂ ਹੋ ਸਕਦੇ। ਹੱਲ ਉੱਥੇ ਹੀ ਪਿਆ ਸਾਰਾ। ਧਰਮ ਪਰਿਵਰਤਨ ਵੀ ਇਸੇ ਚੋਂ ਨਿਕਲਦਾ ਜਿਹੜਾ ਇੰਨੀ ਤੇਜ਼ੀ ਨਾਲ ਹੋ ਰਿਹਾ। ਮਤਲਬ ਬਾਹਰੀ ਦਾਖਲ ਹੈ ਸਾਰਾ। ਸਿੱਖ ਦੇ ਉੱਤੇ ਕਿੰਨੇ ਦਬਾਅ ਪਏ ਹੋਏ ਨੇ ਜੀ, ਤੇ ਉਸ ਚੋਂ ਬੰਦਿਆਂ ਦੇ ਗੁਲਾਮੀ 'ਚ ਰਹਿੰਦਿਆਂ ਮਨ ਵੀ ਕਮਜ਼ੋਰ ਹੋ ਜਾਂਦੇ ਨੇ ਜੀ। ਤੇ ਕਮਜ਼ੋਰ ਹੋਇਆ ਮਨ ਹੀ ਧਰਮ ਦਾ ਬਦਲਦਾ ਨਾ ਆਪਦਾ, ਨਿੱਕੇ ਨਿੱਕੇ ਲਾਲਚਾਂ ਪਿੱਛੇ, ਨਿੱਕੀਆਂ ਨਿੱਕੀਆਂ ਗਰਜਾਂ ਪਿੱਛੇ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜੀ ਅਵਤਾਰ ਸਿੰਘ ਹੋਣਾ ਦੀ ਕਿਤਾਬ ਹੈ, ਕਿੰਨੀ ਕੁ ਕਾਟ ਕਰੂਗੀ ਤੁਹਾਡੇ ਹਿਸਾਬ ਨਾਲ? ਉਹਨੇ ਮਤਲਬ ਕਾਟ ਤਾਂ ਹੁਣ ਇਹ ਹੈ ਵੀ ਇਹਨੂੰ ਕਿਸ ਹੱਦ ਤੱਕ ਅਸੀਂ ਲਿਜਾ ਸਕਦੇ ਹਾਂ ਲੋਕਾਂ 'ਚ ਜੀ।
ਇਹ ਤਾਂ ਹੁਣ ਹਥਿਆਰ ਹੈ ਨਾ, ਜੇ ਹਥਿਆਰ ਘਰੇ ਹੀ ਪਿਆ ਹੈ, ਫਿਰ ਤਾਂ ਉਹਨੇ ਕੀ ਕਰ ਲੈਣਾ ਹੈ। ਜੀ ਜੀ ਤੇ ਹੈ ਤਾਂ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ ਵੀ ਇਹ ਕਾਰਜ ਵੱਡਾ ਹੈ। ਜੀ ਪਰ ਜਿੰਨਾ ਵੀ ਚਲੋ ਜੋ ਕਿਸੇ ਦੇ ਸਾਧਨ ਹੈਗੇ ਆ ਉਹਨਾਂ ਕੁ ਆਪਾਂ ਯਤਨ ਕਰ ਰਹੇ ਹਾਂ। ਜੀ ਤੇ ਦੂਜੀ ਗੱਲ, ਅੱਜ ਕੱਲ ਆ ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਜੀ ਜਿੱਥੇ ਸਿੱਧੇ ਆਪ ਵੀ ਨਹੀਂ ਜਾ ਸਕਦੇ, ਹਾਂਜੀ ਇਹਨੂੰ ਆਪਾਂ ਉਹਦੇ ਰਾਹੀਂ ਕੋਈ ਵੀਡੀਓ ਬਣਾ ਕੇ ਜਾਂ ਹੋਰ ਉਹ ਪਹੁੰਚਾਉਣ ਦਾ ਯਤਨ ਕੀਤਾ ਜਾਵੇ। ਚਲੋ ਮਤਲਬ ਇਹ ਪਹਿਲੀ ਵਾਰ ਆ ਵੀ ਕੌਮ ਕੋਲੇ ਇੱਕ ਆਪਦਾ ਸਿਧਾਂਤਕ ਹਥਿਆਰ ਆ ਗਿਆ। ਇਹ ਤੇ ਹੌਲੀ ਹੌਲੀ ਕੰਮ ਹੁੰਦਾ ਜਾਊਗਾ। ਜੀ ਜਿਵੇਂ ਜਦੋਂ ਉਹ ਕਿਤਾਬ ਲਿਖੀ ਗਈ ਸੀ ਹਮ ਹਿੰਦੂ ਨਹੀਂ, ਜੀ ਉਹਨੇ ਕਿਹੜਾ ਇੱਕਦਮ ਅਸਰ ਪਾਤਾ, ਸਹੀ ਗੱਲ ਹੈ 100 ਸਾਲ ਤੋਂ ਵੱਧ ਵੀ ਚੱਲੀ ਜਾ ਰਹੀ ਹੈ ਉਹ ਗੱਲ। ਸੋ ਇਹਨਾਂ ਗੱਲਾਂ ਦੀ ਇਹ ਅਹਿਮੀਅਤ ਹੁੰਦੀ ਹੈ ਵੀ ਗੱਲ ਆ ਗਈ, ਜੀ ਰਿਕਾਰਡ ਹੋ ਗਈ ਕਿਰਾਂ, ਤੇ ਹੁਣ ਉਹ ਦਬਦੀ ਨਹੀਂ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।